ਅਗਲੀ ਖਬਰ ਵੱਲ ਚਲੀਏ। ਆਪਾਂ ਇਹ ਅਮਰੀਕਾ ਵੱਲ, ਜੋ ਮਰੀਨਸ ਆ ਯੂਐਸ ਦੇ, ਉਹਨਾਂ ਨੇ ਨੈਸ਼ਨਲ ਗਾਰਡਸ ਨੂੰ ਜੁਆਇਨ ਕਰ ਲਿਆ ਆ ਲਾਸ ਐਂਜਲਸ ਦੇ ਵਿੱਚ, ਜਿੱਥੇ ਜੋ ਪ੍ਰੋਟੈਸਟ ਆ ਵੱਡੀ ਗਿਣਤੀ ਦੇ ਵਿੱਚ ਹੋ ਰਹੇ ਹੈਗੇ ਆ। 700 ਦੇ ਕਰੀਬ ਜਿਹੜੇ ਮਰੀਨਸ ਆ, ਉਹਨਾਂ ਦੀ ਪੂਰੀ ਟ੍ਰੇਨਿੰਗ ਹੋ ਗਈ ਆ ਵੀ ਕਿਸ ਤਰ੍ਹਾਂ ਉਹਨਾਂ ਨੇ ਨੈਸ਼ਨਲ ਗਾਰਡ ਫੋਰਸਿਸ ਦੇ ਨਾਲ ਗ੍ਰੇਟਰ ਲਾਸ ਐਂਜਲਸ ਏਰੀਏ ਦੇ ਵਿੱਚ ਕੰਮ ਕਰਨਾ ਹੈਗਾ। ਇਹ ਨਾਰਥ ਕਮਾਂਡ ਵੱਲੋਂ ਸਟੇਟਮੈਂਟ ਆਈ ਹੈਗੀ ਆ। ਕਹਿੰਦੇ ਵੀ ਆਉਣ ਵਾਲੇ 48 ਘੰਟਿਆਂ ਦੇ ਵਿੱਚ ਉਹ ਆਪਣਾ ਜਿਹੜਾ ਕੰਮ ਆ ਕਰਨਾ ਸ਼ੁਰੂ ਕਰ ਦੇਣਗੇ। ਇੱਕ ਪਾਸੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਇਮੀਗ੍ਰੇਸ਼ਨ ਰੇਡ ਜਿਹੜੀਆਂ ਉਹ ਲਗਾਤਾਰ ਲਾਸ ਐਂਜਲਸ ਦੇ ਵਿੱਚ ਚੱਲ ਰਹੀਆਂ ਆ। ਕਰਫਿਊ ਰਾਤੀ ਵੀ ਉੱਥੇ ਲਾਇਆ ਗਿਆ ਸੀ। ਇਸ ਤੋਂ ਬਿਨਾਂ ਬਹੁਤ ਸਾਰੇ ਹੋਰ ਸ਼ਹਿਰ ਜਿਨ੍ਹਾਂ ਦੇ ਵਿੱਚ ਪ੍ਰੋਟੈਸਟ ਹੋ ਰਹੇ ਹੈਗੇ ਆ, ਸ਼ਿਕਾਗੋ, ਨਿਊਯਾਰਕ, ਸੈਨ ਐਂਟੋਨੀਓ, ਸਪੋਕੈਨ, ਵਾਸ਼ਿੰਗਟਨ ਦੇ ਵਿੱਚ ਵੀ। ਤੇ ਅੱਜ ਕੋਰਟ ਦੇ ਵਿੱਚ ਹੀਅਰਿੰਗ ਵੀ ਹੋਣੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਵੱਲੋਂ ਇੱਕ ਐਮਰਜੈਂਸੀ ਮੋਸ਼ਨ ਜੋ ਪਾਈ ਗਈ ਸੀ ਵੀ ਜਿਹੜੇ ਟਰੂਪਸ ਆ ਉਹ ਨਹੀਂ ਲਾਏ ਜਾ ਸਕਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ। ਤੇ ਉਸ ਦੇ ਸਬੰਧ ਦੇ ਵਿੱਚ ਅੱਜ ਜਿਹੜਾ ਜੱਜ ਆ ਉਹ ਕੀ ਡਿਸਾਈਡ ਕਰਦਾ ਉਹ ਪਤਾ ਚੱਲੂਗਾ। ਲਾਸ ਐਂਜਲਸ ਦੀ ਮੇਅਰ ਕੈਰਨ ਵੈਸ ਜੋ ਆ, ਉਹਨਾਂ ਨੇ ਕਿਹਾ ਵੀ ਓਵਰਨਾਈਟ ਕਰਫਿਊ 8 ਵਜੇ ਤੋਂ ਲੈ ਕੇ ਰਾਤ ਦੇ ਸਵੇਰ ਦੇ 6 ਵਜੇ ਤੱਕ ਇਸੇ ਤਰ੍ਹਾਂ ਚੱਲੂਗਾ। ਤੇ ਉਹਨੇ ਲੋਕਾਂ ਨੂੰ ਇਹ ਵੀ ਕਿਹਾ ਆ ਵੀ ਇਹ ਸਾਰੇ ਜਿਹੜੇ ਏਰੀਏ ਹੈਗੇ ਆ ਜਿੱਥੇ ਪ੍ਰੋਟੈਸਟ ਵਗੈਰਾ ਹੋ ਰਹੇ ਆ, ਉਸ ਏਰੀਏ 'ਚ ਆਮ ਲੋਕ ਨਾ ਜਾਣ, ਕਿਉਂਕਿ ਕਈ ਨੇਬਰਹੁਡਸ ਜਿਹੜੀਆਂ ਆ ਉਹ ਅਫੈਕਟ ਹੋ ਰਹੀਆਂ, ਜਿਨ੍ਹਾਂ ਦੇ ਵਿੱਚ ਚਾਈਨਾ ਟਾਊਨ, ਲਿਟਲ ਟੋਕੀਓ ਤੇ ਆਰਟਸ ਡਿਸਟ੍ਰਿਕਟ ਹੈਗਾ ਆ। 30 ਅਰੈਸਟ ਜਿਹੜੇ ਆ ਸਪੋਕੇਨ, ਵਾਸ਼ਿੰਗਟਨ ਦੇ ਵਿੱਚ ਹੋਏ ਹੈਗੇ ਆ। ਉੱਥੇ ਦੇ ਮੇਅਰ ਨੇ ਵੀ ਕਰਫਿਊ ਡਿਕਲੇਅਰ ਕੀਤਾ ਸੀ 5 ਵਜੇ ਤੜਕੇ ਤਾਈਂ ਰਾਤ ਤੋਂ ਲੈ ਕੇ। ਸਿਆਟਲ ਦੇ ਵਿੱਚ ਵੀ 8 ਲੋਕਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ। ਸੋ ਇਸ ਨੂੰ ਦੇਖਦੇ ਹੋਏ ਨੋ ਕਿੰਗਸ ਪ੍ਰੋਟੈਸਟ ਚੱਲ ਰਹੇ ਆ। 14 ਜੂਨ ਨੂੰ ਪੂਰੇ ਅਮਰੀਕਾ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਸ਼ਹਿਰਾਂ ਦੇ ਵਿੱਚ ਇਹ ਜਿਹੜਾ ਪ੍ਰੋਟੈਸਟ ਆ ਇਹ ਹੋਣਾ ਹੈਗਾ ਆ, ਨੋ ਕਿੰਗਸ ਦੇ ਪ੍ਰੋਟੈਸਟ ਕਰਕੇ। ਸੋ ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜੋ ਵਾਸ਼ਿੰਗਟਨ ਡੀਸੀ ਦੇ ਵਿੱਚ ਪਰੇਡ ਹੋਣੀ ਆ, ਯੂਐਸ ਆਰਮੀ ਦੀ 250ਵੀਂ ਐਨੀਵਰਸਰੀ ਤੇ ਉਹਨਾਂ ਦਾ ਖੁਦ ਦਾ 79ਵਾਂ ਬਰਥਡੇ ਵੀ ਹੈਗਾ ਆ। ਤੇ ਮਲਟੀ ਮਿਲੀਅਨ ਡਾਲਰ ਜਿਹੜੇ ਆ ਉਹ ਉਹਨਾਂ ਨੇ ਸਪੈਂਡ ਕਰਨੇ ਆ ਇਸ ਪਰੇਡ ਦੇ ਉੱਤੇ। ਉਹਨੂੰ ਕਾਊਂਟਰ ਕਰਨ ਦੇ ਲਈ ਇਹ ਜੋ ਨੋ ਕਿੰਗਸ ਡੇ ਕਰਕੇ ਪ੍ਰੋਟੈਸਟ ਆ ਪੂਰੇ ਅਮਰੀਕਾ ਦੇ ਵਿੱਚ, ਮੈਨੂੰ ਲੱਗਦਾ ਵੀ ਹਜ਼ਾਰਾਂ ਸ਼ਹਿਰਾਂ ਦੇ ਵਿੱਚ ਹੋਣ ਜਾ ਰਿਹਾ ਹੈ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆਪਾਂ ਕਰਦੇ ਹਾਂ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਲੈ ਕੇ। G7 ਦਾ ਆਪਾਂ ਨੂੰ ਪਤਾ ਹੀ ਆ ਵੀ ਉੱਥੇ ਰੌਲਾ ਇਸ ਟਾਈਮ ਚੱਲ ਰਿਹਾ। ਮਾਰਕ ਕਾਰਨੀ ਹੋਣਾ ਦੇ ਦੁਆਰਾ ਮੋਦੀ ਨੂੰ ਜਿਹੜਾ ਸੱਦਾ ਦਿੱਤੇ ਜਾਣ ਤੋਂ ਬਾਅਦ, ਖਾਸ ਕਰਕੇ ਉਦੋਂ ਜਦੋਂ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡੀਅਨ ਧਰਤੀ ਦੇ ਉੱਤੇ ਇੰਡੀਅਨ ਏਜੰਟਸ ਦੇ ਦੁਆਰਾ ਮਾਰਿਆ ਗਿਆ, ਉਹਨਾਂ ਦੇ ਹੱਥ ਠੋਕਿਆਂ ਦੇ ਦੁਆਰਾ